6 ਪਿੰਡਾਂ ਦੀ ਲੰਬੜਦਾਰੀ ਔਰ 6 ਪਿੰਡਾਂ ਦਾ ਰਕਬਾ। 6 ਪਿੰਡਾਂ ਦੀ ਲੰਬੜਦਾਰੀ ਦਾ ਮਤਲਬ ਅੰਜਮ ਇਹ ਆ ਕਿ ਪੂਰੀ ਇੱਕ ਆਪਣੀ ਰਿਆਸਤ ਬਣਦੀ ਆ ਹੈ ਛੋਟੀ ਜੀ। ਉਦੋਂ ਇੰਪੋਰਟ ਐਕਸਪੋਰਟ ਦਾ ਕੰਮ ਸੀ। ਹਾਂ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਪੁੱਤਰ ਕੱਲਾ ਕਾ ਜੀ ਗਰੇਵਾਲ ਸਾਰੇ ਬਣੇ ਫਿਰਦੇ ਆ, ਹਾਂ ਮੈਂ ਗਰੇਵਾਲ ਦੇ ਨਾਲ ਇਜ਼ਾਫਾ ਕਰਨ ਲੱਗਾ। ਹਾਂਜੀ ਮੈਨੂੰ ਕਹਿੰਦੇ ਉਹ ਕੀ? ਮੈਂ ਕਿਹਾ ਰਾਇਲ ਗਰੇਵਾਲ। ਰਾਇਲ ਗਰੇਵਾਲ ਕੀ ਬਾਤ ਹੈ। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਟੀਮ ਅੱਜ ਪਹੁੰਚੀ ਸੀ ਰਹਿਮੇ ਸ਼ਾਹ ਦੇ ਵਿੱਚ। ਇੱਥੇ ਸਾਡੀ ਬਜ਼ੁਰਗਾਂ ਨਾਲ ਮੁਲਾਕਾਤ ਆ ਜਿਨ੍ਹਾਂ ਦੀ ਉਮਰ 75 ਸਾਲ ਆ। ਜਿੱਦਣ ਪਾਕਿਸਤਾਨ ਬਣਿਆ ਉਦਣ ਇਹਨਾਂ ਦੀ ਪੈਦਾਇਸ਼ ਹੋਈ, ਯਾਨੀ ਪਾਕਿਸਤਾਨ ਦੇ 14 ਅਗਸਤ 1947 ਨੂੰ ਇਹਨਾਂ ਦੀ ਪੈਦਾਇਸ਼ ਹੋਈ ਆ। ਤੇ ਬੜੇ ਹੀ ਜ਼ਿੰਦਾ ਦਿਲ ਬੰਦੇ ਆ ਗਰੇਵਾਲ ਜੱਟ ਬਰਾਦਰੀ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਪੁੱਤਰ ਕੱਲਾ ਕਾ ਜੀ ਗਰੇਵਾਲ ਸਾਰੇ ਬਣੇ ਫਿਰਦੇ ਆ, ਹਾਂ ਮੈਂ ਗਰੇਵਾਲ ਦੇ ਨਾਲ ਇਜ਼ਾਫਾ ਕਰਨ ਲੱਗਾ। ਹਾਂਜੀ ਮੈਨੂੰ ਕਹਿੰਦੇ ਉਹ ਕੀ? ਮੈਂ ਕਿਹਾ ਰਾਇਲ ਗਰੇਵਾਲ। ਰਾਇਲ ਗਰੇਵਾਲ ਕੀ ਬਾਤ ਹੈ। ਇਹ ਗੱਲ ਤੁਹਾਡੀ ਸੱਚੀ ਹੈ ਜੀ, ਗਰੇਵਾਲ ਵਾਕਿਆ ਹੀ ਬੜੇ ਆ, ਪਰ ਇਦਾਂ ਦੇ ਜ਼ਿੰਦਾ ਦਿਲ ਗਰੇਵਾਲ ਮੈਂ ਕਿਹਾ ਮੈਂ ਤਾਂ ਜਿੱਥੇ ਲਿਖਣਾ ਨਾ ਮੈਂ ਤਾਂ ਰਾਇਲ ਗਰੇਵਾਲ ਹੀ ਲਿਖਣਾ। ਹਾਂਜੀ ਜ਼ਿਆਦ ਨਾਂ ਜੀ ਆਪਣਾ? ਚੌਧਰੀ ਮੁਹੰਮਦ ਚੌਧਰੀ ਮੁਹੰਮਦ ਜ਼ਿਆਦ। ਬਜ਼ੁਰਗਾਂ ਦਾ ਕੀ ਨਾਂ ਜੀ? ਚੌਧਰੀ ਬਸ਼ੀਰ ਉদ্দিন। ਚੌਧਰੀ ਬਸ਼ੀਰ। ਪਿੱਛੋਂ ਕਿਹੜੇ ਇਲਾਕੇ ਚੋਂ ਆਪਾਂ? ਜ਼ਿਲ੍ਹਾ ਲੁਧਿਆਣਾ। ਸਿੱਧਾ ਲਾ ਤੁਹਾਡੇ ਜ਼ਿਲ੍ਹੇ ਦੇ ਆ ਚੌਧਰੀ। ਤੇ ਪਿੰਡ ਕਿਹੜਾ ਸੀ ਆਪਣਾ ਜੀ? ਭੂਖੜੀ ਭੂਖੜੀ ਕਲਾਂ। ਕਲਾਂ। ਹਾਂ ਭੂਖੜੀ ਕਲਾਂ ਨਾਲ ਹੀ ਸੀ ਲੁਧਿਆਣੇ ਦੇ। 6 ਪਿੰਡਾਂ ਦੀ ਨੰਬਰਦਾਰੀ ਸੀ। 6 ਪਿੰਡਾਂ ਦੀ ਨੰਬਰਦਾਰੀ ਸੀ। ਹਾਂਜੀ ਵਾਹ ਜੀ ਵਾਹ। ਔਰ ਮਾਛੂਵਾੜੇ ਚ ਸ਼ੂਗਰ ਮਿਲ ਸੀ ਸਾਡੀ। ਤੁਹਾਡੀ ਸ਼ੂਗਰ ਮਿਲ ਸੀ ਮਾਛੂਵਾੜੇ? ਹਾਂਜੀ ਵਾਹ ਜੀ ਵਾਹ, ਵਾਹ ਜੀ ਵਾਹ। ਉਹਦਾ ਜਿਹੜਾ ਆ ਕੇ ਤਾਂ ਕਲੇਮ ਹੀ ਨਹੀਂ ਕੀਤਾ ਕਲੇਮ ਕੀਤਾ ਹੀ ਨਹੀਂ ਨਾ ਮਿਲਿਆ ਹੈ। ਵਾਹ ਵਾਹ ਚੌਧਰੀ ਸਾਹਿਬ ਅਗਰ ਸਾਨੂੰ ਪੂਰਾ ਰਕਬਾ ਦਿੰਦੇ ਨਾ ਇੱਥੇ ਕਮ ਸੇ ਕਮ ਸਾਡੇ ਫਿਰ ਟੋਰਾ ਇਹਨੂੰ ਵੀ ਵਧੀਆਂ ਹੋਣੀਆਂ ਸੀਗੀਆਂ। ਕਮ ਸੇ ਕਮ 25-30 ਮਰਬੇ ਚਾਹੀਦੇ ਸੀ। ਘੱਟੋ ਘੱਟ ਸਹੀ ਗੱਲ ਆ। 6 ਪਿੰਡਾਂ ਦੀ ਲੰਬੜਦਾਰੀ ਔਰ 6 ਪਿੰਡਾਂ ਦਾ ਰਕਬਾ। 6 ਪਿੰਡਾਂ ਦੀ ਲੰਬੜਦਾਰੀ ਦਾ ਮਤਲਬ ਅੰਜਮ ਇਹ ਆ ਕਿ ਪੂਰੀ ਇੱਕ ਆਪਣੀ ਰਿਆਸਤ ਬਣਦੀ ਆ ਹੈ ਛੋਟੀ ਜੀ। ਉਦੋਂ ਇੰਪੋਰਟ ਐਕਸਪੋਰਟ ਦਾ ਕੰਮ ਸੀ ਹਾਂ ਉਸ ਦੌਰ 'ਚ। ਲੁਧਿਆਣਾ ਅੱਜ ਵੀ ਇੰਡਸਟਰੀ ਦੇ ਵਿੱਚ ਬਹੁਤ ਅੱਗੇ ਆ। ਹਾਂ ਰਕਬੇ ਹਲੇ ਵੀ ਲੁਧਿਆਣਾ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਮਹਿੰਗੇ। ਲੇਕਿਨ ਲੁਧਿਆਣੇ ਮਹਿੰਗੇ ਬਿਲਕੁਲ। ਹਾਂਜੀ ਅਸੀਂ ਨਾ ਨਾਸਰ ਸਾਹਿਬ ਜਦੋਂ ਦੀ ਹੋਈ ਸੰਭਾਲੀ ਆ ਹਾਂ ਤੇ ਉਹ ਚਾਹੇ ਰਕਬਾ ਪੂਰਾ ਮਿਲਿਆ ਜਾਂ ਥੋੜਾ ਮਿਲਿਆ, ਹਾਂ ਅਸੀਂ ਨਵਾਬੀ ਤਬੀਅਤ ਹੀ ਦੇਖੀਏ। ਨਹੀਂ ਜੀ ਉਹ ਤਾਂ ਕੀ ਕਹ ਲੋ ਵੀ ਇਹਨਾਂ ਦੇ ਸਾਰੇ ਅੰਦਾਜ਼ ਜੋ ਰੱਖ ਰਖਾਓ ਆ। ਸੋਟੀ ਦਿਖਾਓ ਜਰਾ ਆਪਣੀ ਜੀ। ਇਹਨੂੰ ਆਪਣਾ ਕੀ ਮੁਗਦਾਰ ਕਹਿੰਦੇ ਇਹਨੂੰ? ਖੁੰਡੀ। ਦੇਖ ਲਓ ਜੀ ਇਹ ਕਸ਼ਮੀਰ ਚੋਂ ਆਈ ਆ, ਖਰੋੜ ਦੀ ਲੱਕੜ ਦੀ ਬਣੀ ਹੋਈ ਆ। ਤੇ ਮੇਰਾ ਨਹੀਂ ਖਿਆਲ ਕਿ ਆਲੇ ਦੁਆਲੇ ਦੇ ਕੋਈ 40-50 ਪਿੰਡਾਂ 'ਚ ਵੀ, ਸ਼ਾਇਦ 100 ਪਿੰਡ 'ਚ ਵੀ ਇਦਾਂ ਦੀ ਨਾ ਹੋਵੇ। ਨਹੀਂ ਹੋਣੀ, 1000 ਪਿੰਡ 'ਚ ਵੀ ਨਹੀਂ ਹੋਣੀ ਲੱਕੜ ਦੀ। ਨਹੀਂ ਰੱਖਦਾ ਜੀ। ਦੂਸਰੀਆਂ ਹੈ ਖਰੋਟ ਵਾਲੀ ਕੋਈ ਬੈਤ ਦੀਆਂ ਹੈ। ਬੈਤ ਦੀਆਂ ਹੈਗੀਆਂ। ਬਜ਼ੁਰਗੋ ਫਿਰ ਬਜ਼ੁਰਗਾਂ ਨੇ ਕੀ ਦੱਸਿਆ ਆਪਣਾ ਜਦੋਂ ਉਜਾੜਾ ਹੋਇਆ? ਉੱਠ ਕੇ ਆਏ ਆ ਆਪਾਂ। ਤੁਹਾਡੀ ਤਾਂ ਚਲੋ ਪੈਦਾਇਸ਼ ਪਾਕਿਸਤਾਨ ਬਣਨ ਵਾਲੇ ਦਿਨ ਦੀ ਆ। ਅੱਬਾ ਜੀ ਹੁਣਾਂ ਦਾ ਲਾਹੌਰ ਵੀ ਉਦੋਂ ਕੰਮ ਸੀ ਹੂੰ ਜਦੋਂ ਪਾਕ ਇਕੱਠਾ ਸੀ। ਜੀ ਜੀ। ਇੱਥੇ ਸ਼ਾਲਾਮਾਰ ਬਾਗ ਦੇ ਕੋਲ 2 ਗ੍ਰਾਮ ਜਗ੍ਹਾ ਸੀ, ਹੂੰ ਉੱਥੇ ਇਹਨਾਂ ਦੀ ਕੋਠੀ ਸੀ, ਹੂੰ। ਇੱਥੇ ਰਹਿੰਦੇ ਸੀ। ਤਾਂ ਜਦੋਂ ਉੱਜੜ ਕੇ ਆਏ ਆ ਹੂੰ ਸਭ ਕੁਝ ਛੱਡ ਕੇ ਆ ਗਏ। ਇਹੀ ਸਮਝਦੇ ਸੀ ਕਿ ਸ਼ਾਇਦ ਫਿਰ ਵਾਪਸ ਜਾਣਾ ਪਵੇ। ਪਿੱਛੇ ਉਹ ਪਹਿਲੇ ਵੀ ਇਹੀ ਗੱਲ ਕਰਦੇ ਸੀ ਵੀ ਲੋਕਾਂ ਨੂੰ ਬਹੁਤਾ ਆਇਆ ਸੀ ਵੀ ਆਪਾਂ ਮੁੜ ਜਾਣਾ। ਮੁੜ ਜਾਣਾ। ਤਾਂ ਬਸ ਇੱਥੇ ਫਿਰ ਜ਼ਮੀਨਾਂ ਲਾਟ ਹੋਈਆਂ। ਸਾਨੂੰ ਜ਼ਮੀਨ ਇੱਥੇ ਕੁਝ ਮੰਗਣਾ ਚ ਲਾਟ ਹੋਈ। ਹੂੰ ਇੱਥੇ ਪੌਣਾ ਮਰਬਾ ਇੱਥੇ ਮਿਲਿਆ, ਹੂੰ ਬਾਕੀ ਸਾਨੂੰ ਜਾ ਕੇ ਕੋਟ ਜੈਰਾਮ ਹੂੰ ਉੱਥੇ ਜਾ ਕੇ 2.5 ਮਰਬੇ ਮਿਲੇ। ਹੂੰ। ਉੱਥੇ ਅਸੀਂ ਚਲੇ ਗਏ। ਮੈਂ ਛੋਟਾ ਜਿਹਾ ਸੀ ਉਦੋਂ, ਪੜ੍ਹਦਾ ਸੀ 3-4 ਚ। ਹੂੰ ਤੇ ਉੱਥੇ ਅਸੀਂ 20 ਸਾਲ ਗੁਜ਼ਾਰੇ। ਹੂੰ 1982 ਦੇ ਵਿੱਚ ਹੂੰ। ਆਲੇ ਦੁਆਲੇ ਸਾਰੇ ਚਾਰੋਂ ਪਾਸੇ ਵੱਟੂ ਬੈਠੇ ਸੀ। ਹੂੰ ਕੋਈ 14-15 ਪਿੰਡ ਵੱਟੂਆਂ ਦੇ। ਰਾਤ ਨੂੰ ਆਣਾ, ਜੋ ਦਿਲ ਕਰਨਾ ਵੱਢ ਕੱਢ ਕੇ ਲੈ ਜਾਣਾ। ਹੂੰ ਧੱਕਾ ਕਰਦੇ ਸੀ। ਧੱਕਾ ਕਰਦੇ ਸੀ। ਸਾਡੇ ਮਰਬੇ ਦੇ ਵਿੱਚੋਂ ਇੱਧਰ ਸੀ ਰਕਬਾ ਔਰ ਇੱਧਰ ਸੀ ਰਕਬਾ, ਵਿੱਚੋਂ ਇੱਕ ਸੜਕ ਜਾਂਦੀ ਸੀ। ਹੂੰ ਲੇਕਿਨ ਹਕੀਕਤ ਇਹ ਜੇ ਕਿ ਸਾਡਾ ਨੁਕਸਾਨ ਨਹੀਂ ਸੀ ਕਰਦੇ। ਉਹ ਦੇਖੋ ਜੀ ਕਹਿੰਦੇ ਗੁੱਸਾ ਬੜਾ ਸਿਆਣਾ ਹੁੰਦਾ। ਉਹ ਬੰਦਾ ਦੇਖ ਕੇ ਸਾਹਮਣੇ ਕਿ ਕਿਹੜੇ ਬੰਦੇ ਤੇ ਆਣਾ ਕਿਹੜੇ ਦੇ ਨਹੀਂ ਆਣਾ। ਨੁਕਸਾਨ ਨਹੀਂ ਸੀ ਕਰਦੇ। ਤੁਹਾਡਾ ਨੁਕਸਾਨ ਕਰਕੇ ਉਹਨਾਂ ਨੇ ਆਪਣਾ ਨੁਕਸਾਨ ਕਰਵਾਉਣਾ ਸੀ। ਅਲਹਮਦੁਲਿਲਾ ਉੱਥੇ ਚੁਦਾ ਸੀ। ਖੱਗੇ ਵੀ 20 ਮਰਬਿਆਂ ਦੇ ਮਾਲਕ ਸੀ ਉੱਥੇ। ਕੋਈ ਕੰਮ ਹੁੰਦਾ ਸੀ ਸਾਡੇ ਕੋਲ ਆਉਂਦੇ ਸੀ, ਕਹਿੰਦੇ ਚਲੋ ਸਵਾ ਕੰਮ ਕਰਾਓ। ਨਿਆਜ਼ ਖੱਗਾ, ਜਲਾਲ ਸ਼ਾਹ ਖੱਗਾ 20 ਮਰਬੇ ਦਾ ਮਾਲਕ ਸੀ। ਜਲਾਲ ਸ਼ਾਹ ਖੱਗਾ। ਅੰਕਲ ਜੀ ਫਿਰ ਆਪਣੇ ਜਿਹੜੇ ਬਜ਼ੁਰਗ ਆ ਉਹ ਤਾਂ ਉੱਥੇ ਦੀਆਂ ਗੱਲਾਂ, ਦੇਸ਼ ਦੀਆਂ ਗੱਲਾਂ ਕਰਦੇ ਦੁਨੀਆ ਤੋਂ ਚਲੇ ਗਏ ਹੁਣ। ਬਸ ਹੋ ਗਏ, ਕਰਦੇ ਚਲੇ ਗਏ। ਲੇਕਿਨ ਪਿੱਛੇ ਜਾਣਾ ਨਸੀਬ ਨਹੀਂ ਹੋਇਆ। ਜਿਹੜਾ ਉੱਥੇ ਜੀ ਉਹ ਤੁਹਾਡਾ ਰਕਬਾ ਉਹ ਕੋਟ ਜੈਰਾਮ ਸੀਗਾ, ਉੱਥੇ ਉਹ ਜੈਰਾਮ ਦੇ ਵਿੱਚ ਹਜੇ ਵੀ ਉਹ ਚੁਬਾਰਾ ਜਿਹਾ ਬਣਿਆ ਸੀ। ਉਹ ਚੁਬਾਰਾ ਸਿੱਖਾਂ ਦਾ ਸੀ। ਉਹਦੇ ਵਿੱਚੋਂ ਜਿਹੜੇ ਅਫਰੂਕੀ ਨੇ, ਹਾਂਜੀ ਹਾਂਜੀ ਫਰੂਕੀ, ਇਹਨਾਂ ਦਾ ਕਬੀਲਾ ਸਾਰਾ ਬੈਠਾ ਸੀ। ਅਸੀਂ ਤਾਂ ਆਪਣਾ ਡੇਰੇ ਘਰ ਮਰਬੇ ਵਿੱਚ ਬਣਾਏ ਅਸੀਂ ਘਰ-ਬਾਰ। ਅੱਛਾ ਜੀ।
ਮੈਂ ਅੱਛਾ, ਵੱਡੇ ਤੁਹਾਡੇ ਪਿੰਡ ਦੇ ਇੱਕ ਬੰਦਿਆਂ ਦੀ ਕੋਠੀ ਵੀ ਦਿਖਾਈ ਆ, ਬਹੁਤ ਬੜਾ ਮਹਲ ਟਾਈਪ ਕੋਠੀ ਸੀ, ਉਹ ਪਤਾ ਨਹੀਂ ਕਿਹੜੇ ਬੰਦੇ ਦੀ ਸੀ। ਇੱਥੇ ਰਹਿਮੇ ਸ਼ਾਹ ਦੀ? ਰਹਿਮੇ ਸ਼ਾਹ ਦੇ ਬੰਦੇ ਇੱਥੋਂ ਉੱਠ ਕੇ ਸੌਂਤਲੀ ਸ਼ਾਇਦ ਸੀ ਕੋਈ। ਹਾਂ ਸੌਂਤਲੀ ਪਿੰਡ ਦੀ ਹੈ ਮੇਰਾ, ਉਧਰ ਚੜ੍ਹਦੇ ਪੰਜਾਬ 'ਚ ਨਾ। ਉਹ ਚੌਰੀ ਸਦੀਕ ਦੀ ਦਿਖਾਈ ਹੋਣੀ ਜੀ। ਨਹੀਂ ਉਹ ਚੜ੍ਹਦੇ ਪੰਜਾਬ 'ਚ ਦਿਖਾਈ ਸੀ। ਸੌਂਤਲੀ ਵਾਲਿਆਂ ਦੀ ਬੜੀ ਵੱਡੀ ਕੋਠੀ ਠੀਕ ਹੈ, ਸੀ। ਠੀਕ ਹੈ। ਹਾਂ ਹਾਂ ਉਸ ਪਿੰਡ 'ਚ ਸੀਗੀ ਜਦੋਂ ਵਨ ਪਈ ਆ, ਉਹ ਇੱਧਰ ਆ ਕੇ ਚੜ੍ਹ ਗਈ। 1982 ਵਿੱਚ ਹੂੰ ਮੈਂ ਇੱਥੇ ਲਾਇਸੈਂਸ ਲਿਆ ਸੀ ਉਦੋਂ ਦਾ ਫੂਡ ਵਾਲਿਆਂ ਦਾ, ਗੰਦਮ ਦੀ ਖਰੀਦਦਾਰੀ ਦਾ। ਹੂੰ ਹਮੇਸ਼ਾ ਮੈਂ ਜਗ੍ਹਾ ਖਰੀਦ ਲਈ ਸੀ ਪਹਿਲੇ ਹੀ, ਇੱਥੇ ਸਟੋਰ ਬਣਾਏ ਸੀ। ਮੈਂ ਇੱਥੇ ਕਣਕ ਦਾ ਖਰੀਦਦਾਰੀ ਕਰ ਰਿਹਾ ਸੀ ਤਾਂ ਉਹ ਵੱਟੂ ਮੇਰੇ ਕੋਲ ਸ਼ਾਮ ਨੂੰ ਆਉਂਦੇ ਆ ਦੋਨੋਂ ਭਾਈ, ਕਾਲੂ ਅੱਠਾਂ ਨੂੰ ਅੱਛਾ ਜੀ। ਆ ਕੇ ਥੱਲੇ ਆ ਕੇ ਬਹਿ ਗਏ। ਮੈਂ ਕਿਹਾ ਕਿਉਂ ਥੱਲੇ ਕਿਉਂ ਬੈਠੇ ਹੋਏ? ਕਹਿੰਦੇ ਚੌਧਰੀ ਸਾਹਿਬ ਅਸੀਂ ਕਿ ਸਵਾਲੀ ਬਣ ਕੇ ਆਏ ਹਾਂ ਤੁਹਾਡੇ ਕੋਲ। ਹੂੰ ਮੈਂ ਕਿਹਾ ਯਾਰ ਤੁਸੀਂ ਮਿੰਜਾ ਤੇ ਬੈਠੋ, ਗੱਲ ਕਰੋ ਕੀ ਹੈ। ਹੂੰ ਕਹਿੰਦੇ ਚੌਧਰੀ ਸਾਹਿਬ ਗੱਲ ਇਹ ਹੈ, ਅਸੀਂ ਰਾਤ ਨੂੰ ਚੋਰੀ ਚਕਾਰੀ ਕਰਨ ਜਾਣਾ ਹੁੰਦਾ। ਠੀਕ। ਇਹ ਜ਼ਰੂਰ ਹੈ ਕਿ ਤੁਹਾਡੇ ਮਰਬੇ ਦੇ ਵਿੱਚ ਸੜਕ ਜਾਂਦੀ ਹੈ, ਉਹ ਸੜਕ ਤੇ ਅਸੀਂ ਗੁਜ਼ਰਦੇ ਹਾਂ, ਹਾਂ ਲੇਕਿਨ ਤੁਹਾਡਾ ਨੁਕਸਾਨ ਨਹੀਂ ਕਰਦੇ। ਵਾਹ ਜੀ ਵਾਹ। ਜਿਹੜਾ ਵੱਡਾ ਭਾਈ ਹੈ ਨਾ, ਉਹ ਫਿਰ ਰਾਤ ਨੂੰ ਨੌਕਰਾਂ ਨੂੰ ਲੈ ਕੇ ਬੰਦੂਕ ਲੈ ਕੇ ਆ ਜਾਂਦਾ। ਤੇ ਜਿਹੜੇ ਕਿ ਉਹ ਹੈ ਬੰਦੇ ਜਿਹੜੇ ਨਾਲ ਲੈ ਕੇ ਆਉਂਦਾ, ਬੜੇ ਹਰਾਮਜ਼ਾਦੇ ਆ, ਕਿਸੇ ਵੇਲੇ ਕੋਈ ਨੁਕਸਾਨ ਕਰਨਗੇ। ਤੇ ਤੁਸੀਂ ਅੱਜ ਰੋਕਦਾ, ਤੁਹਾਡਾ ਇੱਕ ਤੀਲੇ ਦਾ ਨੁਕਸਾਨ ਹੋਵੇ ਤਾਂ ਸਾਡੇ ਕੋਲ ਦੱਸ ਲਿਓ। ਕਿੰਨੇ ਭੈਣ ਭਾਈ ਸੀ ਅੰਕਲ ਜੀ ਤੁਸੀਂ? ਅਸੀਂ 3 ਭਾਈ 2 ਭੈਣ। ਤੁਹਾਡਾ ਕਿਹੜਾ ਨੰਬਰ? ਮੇਰਾ ਚੌਥਾ ਨੰਬਰ ਸਭ ਤੋਂ ਛੋਟੇ? ਸਭ ਤੋਂ ਵੱਡਾ ਜ਼ਹੀਰ ਭਾਈ ਸੀ, ਅੱਛਾ ਜੀ। ਉਸ ਤੋਂ ਛੋਟੀਆਂ 2 ਸਿਸਟਰਾਂ ਸੀ, ਉਸ ਤੋਂ ਬਾਅਦ ਮੇਰਾ ਨੰਬਰ। ਉਹ ਵੀ ਤੁਹਾਡੇ ਤਰ੍ਹਾਂ ਹੀ ਇਦਾਂ ਹੀ ਰਹਿਤ ਬਹਿਤ ਚ ਗਏ ਆ ਜਾਂ ਉਹ ਕੰਮਕਾਰ ਕਰਦੇ ਸੀ, ਤੁਹਾਨੂੰ ਚੌਧਰੀ ਬਣਾਇਆ ਸੀ? ਮੈਂ ਰਹਿਤ ਬਹਿਤ ਮੇਰੀ ਦਾ ਸੁਣ ਲਓ ਹਾਂ। ਕਿ ਮੈਂ ਆ ਕੇ 1971 ਦੇ ਵਿੱਚ ਐਫਐਸਸੀ ਕੀਤੀ ਸੈਂਟਰਲ ਗਵਰਨਮੈਂਟ ਕਾਲਜ ਇਸਲਾਮਾਬਾਦ ਤੋਂ, ਕਰਕੇ 3rd ਈਅਰ ਦਾਖਲਾ ਲਿਆ। ਲੈ ਕੇ 3rd ਈਅਰ ਕੋਈ ਮੇਰੇ ਮਸੇਰਾ ਨਾਲ ਕੋਈ ਅਣਬਣ ਹੋ ਗਈ, ਮੈਂ ਉਹ ਛੱਡ ਕੇ ਆ ਗਿਆ। ਮੈਨੂੰ ਬੜਾ ਗਿਆ ਉਹਨਾਂ ਨੇ। ਮੈਨੂੰ ਉਦੋਂ ਕਸਟਮ ਦੇ ਵਿੱਚ ਇੰਸਪੈਕਟਰ ਲੈਂਦੇ ਸੀ। ਮੈਂ ਕਿਹਾ ਮੈਂ ਨੌਕਰੀ ਨਹੀਂ ਕਰਨੀ। ਵਾਹ ਬਈ। ਕਿਸੇ ਦੀ ਮਤੈਤੀ ਨਹੀਂ ਕਰਨੀ, ਪੁਰਜ਼ਾ ਨਹੀਂ ਬਣਨਾ। ਆਇਆ ਆ ਕੇ ਮੈਨੂੰ ਕਹਿੰਦੇ ਹੁਣ ਕੀ ਪ੍ਰੋਗਰਾਮ ਹੈ ਨਹੀਂ ਤੁਹਾਡਾ? ਮੈਂ ਕਿਹਾ ਜੀ ਹੁਣ ਟਰੈਕਟਰ ਲੈਣਾ। ਆ ਕੇ ਟਰੈਕਟਰ ਕਢਾਇਆ। ਕਿੰਨੇ ਦਾ ਆਇਆ? 32,000 ਦਾ ਟਰੈਕਟਰ? ਹਾਂਜੀ। ਉਦੋਂ 32,000 ਕਿੱਥੇ ਆਮ ਬੰਦੇ ਕੋਲ ਹੁੰਦਾ ਸੀਗਾ? 32,000 ਦਾ ਟਰੈਕਟਰ ਲਿਆ ਤੇ ਜਦੋਂ ਟਰੈਕਟਰ ਆਇਆ, ਲੋਕ ਦੂਰੋਂ ਦੂਰੋਂ ਆ ਕੇ ਦੇਖਦੇ ਸੀ ਵੀ ਇਹ ਮਸ਼ੀਨ ਦੀ ਹਲ ਵਾਂਦੀ ਹੈ। ਆ ਕੇ ਮਜਮਾਨ ਲੱਗ ਜਾਣਾ, ਖੇਲਾ ਹੋ ਜਾਣਾ। ਦਿਲ ਉਕਤਾ ਗਿਆ। ਚੌਧਰੀ ਸਾਹਿਬ 2.5 ਮਰਬੇ ਆਪਣੇ ਸੀ, 2.5 ਮਰਬੇ ਠੇਕੇ ਤੇ ਲੈ, 5 ਮਰਬੇ ਦਾ ਵਾਹੀ ਕੀਤੀ, ਦਬਾਅ ਕੀਤੀ। ਮੇਰੀ ਡਿਊਟੀ ਹੁੰਦੀ ਸੀ ਬਸ ਸਿਰਫ ਟਰੈਕਟਰ ਚਲਾਉਣਾ। ਚਲਾਇਆ ਮੈਂ ਦਿਨ ਰਾਤ। ਡਰਾਈਵਰ ਵੀ ਉਦੋਂ ਕਿਤੇ ਆਮ ਹੁੰਦੇ ਸੀ, ਕੋਈ ਬਿਰਲਾ ਟਾਵਾਂ ਡਰਾਈਵਰ। ਅੱਛਾ, ਉਸ ਵਕਤ ਤੁਸੀਂ ਤੇ ਚਲੋ ਆਪਣਾ ਟਰੈਕਟਰ ਚਲਾਉਂਦੇ ਸੀ ਨਾ, ਜਦੋਂ ਕਿਸੇ ਬੰਦੇ ਦੇ ਥ੍ਰੈਸ਼ਰਾਂ ਥਰੂਸ਼ਰਾਂ ਗਾਲੇ ਵਾਲੀ ਹੁੰਦੀ ਸੀ ਮਸ਼ੀਨ, ਤੇ ਉਹ ਜਿਹੜਾ ਟਰੈਕਟਰ ਦਾ ਡਰਾਈਵਰ ਹੁੰਦਾ ਸੀ, ਉਹਦੇ ਲਈ ਸਰਾਣਾ, ਚਾਦਰ ਤੇ ਮੰਜਾ ਵੱਖਰਾ ਜਾਂਦਾ ਹੁੰਦਾ ਸੀ ਮਰਬੇ। ਰੋਟੀ ਉਹਦੀ ਜ਼ਬਰਦਸਤ ਬਣ ਬੱਕਰੀ ਗਈ। ਉਸਤਾਦ ਜੀ ਰੋਟੀ ਆ ਗਈ, ਰੋਟੀ ਖਾ ਲਓ। ਉਸਤਾਦ ਹੋਣਾ ਕੋਈ ਉਸਤਾਦ ਕਰਵਾਉਣਾ ਰੋਟੀ ਦਾ। ਸਹੀ ਬੜਾ ਗੱਲ ਦਿਲ ਦਾ ਡਾਕਟਰ। ਮੈਂ ਕਹਿੰਦਾ ਵੀ ਕਿਉਂਕਿ ਉਦੋਂ ਟਰੈਕਟਰ ਕਿਸੇ ਨੂੰ ਚਲਾਉਣਾ ਆਉਂਦਾ ਹੀ ਨਹੀਂ ਸੀ। ਉਹ ਟਰੈਕਟਰ ਉਸਤਾਦ ਹੁੰਦੀ ਮੈਂ ਸੀ। ਜਨਾਬ ਨਾ ਤਾਂ ਲੈਂਦੇ ਕੋਈ ਨਹੀਂ ਸੀ। 2-3 ਸਾਲ ਚਲਾਇਆ, ਹਾਂ ਦੇਖਿਆ। ਮੈਂ ਕਿਹਾ ਜੀ ਮੈਂ ਨਹੀਂ ਜ਼ਿੰਮੇਦਾਰਾ ਕਰਨਾ, ਹਾਂ, ਬਾਗੀ ਆ। ਕਹਿੰਦੇ ਹੁਣ ਕੀ ਕਰਨਾ? ਮੈਂ ਕਿਹਾ ਹੁਣ ਕੋਈ ਬਿਜ਼ਨਸ ਕਰਦਾ। ਬਿਜ਼ਨਸ ਕਰਦੇ ਕੀ ਕਰਨਾ? ਮੈਂ ਪਤਾ ਕੀਤਾ, ਕਹਿੰਦੇ ਖੈਰ ਕੀ ਨਵੀਂ ਖਰੀਦਦਾਰੀ ਕਰ ਲਾ। ਫੂਡ ਵਾਲੇ ਉਹਨੂੰ ਲਾਇਸੈਂਸ ਬਣਾ ਕੇ ਦਿੰਦੇ ਸੀ। ਮੈਂ ਇੱਥੋਂ ਕਜਵਾਣੀ ਨੂੰ ਲਾਇਸੈਂਸ ਬਣਵਾਇਆ, ਇੱਥੇ ਖਰੀਦਦਾਰੀ ਸ਼ੁਰੂ ਕਰਤੀ। ਉਹ ਵੱਟੂ ਮੇਰੇ ਕੋਲ ਆਨੇ ਆ ਕੇ ਕਹਿੰਦੇ ਚੌਧਰੀ ਸਾਹਿਬ ਆ ਗੱਲ ਹੈ। ਮੈਂ ਕਿਹਾ ਮੈਂ ਅੱਜ ਹੀ ਜਾ ਕੇ ਭਾਈ ਨੂੰ ਰੋਕਾਂਗਾ। ਮੈਂ ਚੌਧਰੀ ਸਾਹਿਬ ਗਿਆ ਸ਼ਾਮ ਨੂੰ, ਵੱਡੇ ਭਾਈ ਨੂੰ ਕਿਹਾ, ਮੈਂ ਭਾਈ ਜਾਨ ਇਹ ਲੋਕ ਅੱਗੇ ਜਾਂਦੇ ਆ, ਜਿੱਥੇ ਵੀ ਜਾਂਦੇ ਆ, ਜੋ ਵੀ ਕਰਦੇ ਆ, ਤੁਹਾਡਾ ਕੋਈ ਨੁਕਸਾਨ ਨਹੀਂ ਕਰਦੇ। ਤੁਸੀਂ ਆ ਜਿਹੜੇ ਬੰਦੇ ਲੈ ਕੇ ਜਾਂਦੇ ਹੋ ਨਾ, ਇਹਨਾਂ ਨੇ ਕੁਛ ਨਾ ਕੁਛ ਕਰਾ ਦੇਣਾ। ਸਹੀ। ਇਹ ਨਾ ਹੋਵੇ ਕੋਈ ਵਾਧਾ ਹੋਊਗਾ, ਨਵੇਂ ਮੁਸੀਬਤ ਨੂੰ ਨਾ ਪੈ ਜਾਈਏ। ਤੁਸੀਂ ਮੈਂ ਕਿਹਾ ਅੱਜ ਤੋਂ ਬਾਹਰ ਨਹੀਂ ਜਾਣਾ। ਅਗਰ ਤੁਹਾਡਾ ਨੁਕਸਾਨ ਕੋਈ ਹੋਵੇ ਮੈਨੂੰ ਦੱਸ ਦਿਓ ਵੀ ਆਹ ਨੁਕਸਾਨ ਹੋ ਗਿਆ। ਮੈਂ ਕਿਹਾ ਮੈਨੂੰ ਕਹੂੰਗਾ ਵੱਟ ਕੋ ਲੈ ਉੱਥੇ ਟੋ ਇੱਥੇ। ਸਹੀ ਗੱਲ ਆ। ਠੀਕ ਹੈ ਜੀ। ਮੈਂ ਆ ਗਿਆ ਸ਼ਾਮ ਨੂੰ ਫਿਰ ਮੋਟਰਸਾਈਕਲ ਤੇ ਵਾਪਸ। ਸੁਬਾਹ ਨੂੰ ਬਾਂਗਾ ਵੇਲੇ ਮੇਰੇ ਕੋਲ ਬੰਦਾ ਪਹੁੰਚ ਗਿਆ, ਕਹਿੰਦਾ ਜੀ ਵੱਟੂ ਮਰ ਗਿਆ ਤੁਹਾਡੇ ਕੋਲ। ਅੱਛਾ, ਪੈ ਗਿਆ ਪੜਲੇ? ਪੈ ਗਿਆ ਅੱਛਾ। ਉਸੇ ਰਾਤ। ਮੈਂ ਚੌਧਰੀ ਸਾਹਿਬ ਇੱਥੋਂ ਮੋਟਰਸਾਈਕਲ ਚੁੱਕੀ ਆਪਣੀ, ਹੁਣ ਪਿੰਡ ਜਾ ਰਹੇ ਆ। ਜਿੱਥੋਂ ਮੈਂ ਗੁਜ਼ਰ ਰਿਹਾ ਨਾ, ਉਸ ਖਾਲੇ ਉੱਤੇ ਕਮ ਸੇ ਕਮ 300-400 ਬੱਟੂ ਬੈਠਾ ਸੀ। ਉੱਥੋਂ ਬਟੂਆ ਚੋਂ ਲੰਘ ਕੇ ਜਾਣਾ ਸੀ। ਮੈਂ ਉਹਨਾਂ ਦੇ ਵਿੱਚੋਂ ਲੱਗ ਕੇ ਗਿਆ। ਅੱਲਾ ਦੀ ਰਹਿਮਤ ਹੈ ਕਿ ਕਿਸੇ ਨੇ ਜ਼ਰੂਰਤ ਨਹੀਂ ਕੀਤੀ। ਚਲਾ ਗਿਆ ਕਾਲ। ਖੈਰ ਪੁਲਿਸ ਆ ਗਈ, ਉੱਥੇ ਹੀ ਸਾਰਾ ਕੁਝ ਹੋਇਆ। ਉਹਨਾਂ ਤੇ ਜਨਾਬ ਚੋਰੀ ਦਾ ਪਰਚਾ ਦੇ ਦਿੱਤਾ ਕਿ ਚੋਰੀ ਕਰਨਾ ਅਸੀਂ ਮਰ ਗਏ। ਥਾਣੇਦਾਰ ਘੁੰਮਣ ਲੱਗਿਆ ਸੀ ਸ਼ਰੀਫ SHO ਤਾਂਦਰੇ ਵਾਲੇ, ਉਹਨੇ ਪਲਟਾ ਉਹਨਾਂ ਤੇ ਦੇ ਦਿੱਤਾ। ਖਤਮ ਹੋ ਗਈ ਕਹਾਣੀ। ਖਤਮ ਹੋਈ ਤਾਂ ਮੈਂ ਫਿਰ ਆਣਾ ਜਾਣਾ, ਮੈਂ ਛੋਟਾ ਭਾਈ ਸਲਾਹੁਦੀਨ ਇੱਥੇ ਆਉਂਦੇ ਸੀ। ਇੱਕ ਦਿਨ ਸ਼ਾਮ ਨੂੰ 5 ਵਜੇ ਅਸੀਂ ਇੱਥੋਂ ਨਿਕਲੇ ਆ ਤੇ ਅੱਗੇ ਪੁਲਿਸ ਦਾ ਤਾਂਗਾ ਆ ਰਿਹਾ। ਤਾਂਗਾ ਪੁਲਿਸ ਦਾ। ਉਦੋਂ ਤਾਂਗਿਆਂ ਤੇ ਹੁੰਦੀ ਸੀ ਪੁਲਿਸ ਤਾਂਗਿਆਂ ਤੇ ਆਉਂਦੀ। ਡਾਲੇ ਡੁੱਲੇ ਉਹਨਾਂ ਨੇ ਸਾਨੂੰ ਇਸ਼ਾਰਾ ਕੀਤਾ, ਅਸੀਂ ਰੁਕ ਗਏ। ਹਾਂਜੀ, ਮੈਨੂੰ ਕਹਿੰਦੇ ਚੌਧਰੀ ਸਾਹਿਬ
ਤੁਸੀਂ ਬੰਦੂਕ ਆਪਣੀ ਲੋਡ ਕੀਤੀ ਹੈ? ਮੈਂ ਕਿਹਾ ਮੈਂ ਲੋਡ ਤੋਂ ਬਗੈਰ ਤੁਰਦਾ ਹੀ ਨਹੀਂ। ਮੈਨੂੰ ਕਹਿੰਦੇ ਖੋਲ ਕੇ ਦਿਖਾ। ਉਹਦੇ ਨਾਲ ਸੀ ਮੇਰੇ ਕੋਲ। ਮੈਂ ਖੋਲੀ, ਮੈਂ ਚੈੱਕ ਕਰੋ। ਕਹਿੰਦੇ ਬਿਲਕੁਲ ਠੀਕ ਹੈ। ਜਦੋਂ ਤੁਰਦੇ ਹੁੰਦੇ ਕਹਿੰਦਾ ਵਸਾ ਨਹੀਂ ਖਾਣਾ, ਬੰਦੂਕ ਆਪਣੀ ਲੋਡ ਕਰਕੇ ਚੱਲਿਆ। ਸਹੀ। ਅਸੀਂ ਜਾਣਦੇ ਹਾਂ ਚੌਧਰੀ ਸਾਹਿਬ ਉਸੇ ਦਿਨ ਤੋਲਿਆਂ ਔਰ ਕਰੇਲਿਆਂ ਦੇ ਦਰਮਿਆਨ ਬਟੂਆਂ ਨੇ ਸਾਡੇ ਲਾਏ ਸੀ ਸਾਨੂੰ। ਥੜੇ ਲਾਏ? ਹਾਂ। ਅੱਛਾ। ਥੜੇ ਕਿਸ ਤਰ੍ਹਾਂ ਲਾਏ? ਇੱਕ ਆ ਬੈਠਾ ਹੈ, ਇੱਕ ਆ ਬੈਠਾ ਹੈ, ਇੱਕ ਆ ਬੈਠਾ ਹੈ, ਇੱਕ ਆ ਬੈਠਾ, ਇੱਕ ਆ। ਉਹਨਾਂ ਨੇ ਇਸ ਤਰ੍ਹਾਂ ਕਰਕੇ ਜਨਾਬ ਜ਼ਿਗਜ਼ੈਗ ਬਣਾ ਕੇ ਨਾ ਥੜੇ ਲਾਏ। ਉਹਨੇ ਕਿਹਾ ਪਹਿਲਾ ਦਾ ਵਾਰ ਖਾਲੀ ਹੋਵੇ, ਦੂਸਰੇ ਦਾ, ਤੀਸਰਾ ਵੀ ਬਦਲਾ ਲੈਣਾ। ਪਹਿਲੇ ਨੇ ਫਾਇਰ ਕੀਤਾ। ਸਰਾਓ ਦਿਨ ਚਲਾ ਰਿਹਾ ਸੀ, ਮੈਂ ਪਿੱਛੇ ਬੈਠਾ ਸੀ, ਬੰਦੂਕ ਲੋਡ ਸੀ। ਮੈਂ ਉਹਨੇ ਉਸ ਵੇਲੇ ਬ੍ਰੇਕ ਮਾਰੀ, ਕਹਿੰਦਾ ਤੇ ਆ ਦੁਸ਼ਮਣ ਆਪਣੇ। ਮੈਂ ਹਵਾਈ ਫਾਇਰ ਕੀਤਾ। ਦੂਸਰਾ ਫਾਇਰ ਬੰਦਾ ਮੈਨੂੰ ਨਜ਼ਰ ਆਇਆ ਝਾੜਨ ਵੱਲ, ਮੈਂ ਉਧਰ ਕੀਤਾ। ਉਹ ਨਿਕਲ ਗਿਆ, ਹਿੱਲ ਗਿਆ, ਉੱਠ ਕੇ ਭੱਜ ਪਿਆ। ਅਸੀਂ ਮਗਰ ਫਾਇਰਿੰਗ ਸ਼ੁਰੂ ਕਰਤੀ। ਪੈਰ ਪਟੀ ਗਏ? ਪੈਰ ਉਹਨਾਂ ਦੇ ਪਟੀ ਗਿਆ, ਭੱਜ ਗਿਆ। ਇੱਕ ਬੰਦੂਕ ਵੀ ਉੱਥੇ ਸਿੱਟ ਗਿਆ। ਅੱਛਾ। ਉਹ ਵੀ ਅਸੀਂ ਚੱਕ ਲਈ। ਅਸੀਂ ਘਰ ਗਏ, ਜਦੋਂ ਅੱਬਾ ਜੀ ਨੂੰ ਪਤਾ ਲੱਗਿਆ ਨਾ, ਅੱਬਾ ਜੀ ਕੋਲ ਬਰਦਾਸ਼ਤ ਨਾ ਹੋਈਏਗਾ। ਖੂਨ ਖੋਲਿਆ। ਕਹਿਣ ਲੱਗੇ ਪੁੱਤਰ ਇਹ ਮੈਨੂੰ ਜ਼ਮੀਨ ਨਹੀਂ ਚਾਹੀਦੀ, ਮੈਨੂੰ ਤੁਸੀਂ ਚਾਹੀਦੇ ਹੋ। ਤੁਹਾਡੀ ਜ਼ਿੰਦਗੀ ਅੱਲਾ ਨੇ ਬਚਾ ਲਈ। ਜੋ ਬਿਹਤਰ ਫੈਸਲਾ ਉਹਨਾਂ ਨੂੰ ਲੱਗਾ ਉਹ ਕੀਤਾ। ਕਹਿੰਦੇ ਮੈਂ ਜ਼ਮੀਨ ਨਹੀਂ ਰੱਖਣੀ, ਮੈਂ ਜ਼ਮੀਨ ਵੇਚ ਦੇਣੀ ਹੈ, ਮੈਂ ਨਹੀਂ ਇੱਥੇ ਰਹਿਣਾ। ਤੇ ਦੂਸਰੀ ਗੱਲ ਇਹ ਹੈ, ਕਹਿੰਦਾ ਜ਼ਮੀਨ ਦੇ ਵਿੱਚ ਰੋਜ਼ੀ ਨਹੀਂ ਹੈ ਤੁਹਾਡੀ, ਰੋਜ਼ੀ ਅੱਲਾਹ ਤਾਲਾ ਕੋਲ ਹੈ, ਉਹ ਦੇਣ ਵਾਲਾ ਬਹੁਤ ਗਫੂਰ ਰਹੀਮ ਹੈ। ਇਹ ਫੈਸਲਾ ਹੋ ਗਿਆ ਜੀ, ਜ਼ਮੀਨ ਅਸੀਂ ਵੇਚਤੀ। ਕਿੰਨੇ ਦੀ ਵੇਚੀ? 20,000 ਦਾ ਕਿੱਲਾ। 20,000 ਦਾ ਕਿੱਲਾ? ਹਾਂਜੀ। 1,20,000 ਠੇਕਾ ਉਹਦਾ ਹੁਣ ਇਸ ਟਾਈਮ 1,20,000 ਠੇਕਾ। ਹਾਂ ਇਸ ਟਾਈਮ ਆ ਜੀ, ਸਹੀ ਗੱਲ ਆ। ਉੱਥੋਂ ਜਾ ਕੇ ਜਨਾਬ ਲਈਏ, ਟਾਈਮ ਦੀ ਗੱਲ ਹੈ। ਟਰਕੂ ਅੱਡੇ ਦੇ ਕੋਲ 3 ਮਰਬੇ ਜ਼ਮੀਨ ਖਰੀਦ ਲਈ ਅਸੀਂ। ਛੋਲੇ ਬੀਜੇ ਹੋਣੇ ਜਾ ਕੇ ਉੱਥੇ? ਹੈ ਛੋਲੇ ਹੀ ਬੀਜੇ ਹੋਣੇ? ਅਸੀਂ ਕੁਝ ਵੀ ਨਹੀਂ ਬੀਜਿਆ। ਹਾਂ। ਅਸੀਂ ਉੱਥੇ ਮਜ਼ਾਰੇ ਬਿਠਾ ਕੇ ਆ ਗਏ, ਕਿਉਂਕਿ ਉੱਥੇ ਲਈਏ ਵਾਲੀ ਜ਼ਮੀਨ 'ਚ ਛੋਲੇ ਹੀ ਹੋ ਗਏ। ਚੌਧਰੀ ਸਾਹਿਬ ਜਿਹੜੀ ਅਸੀਂ ਜ਼ਮੀਨ ਖਰੀਦੀ ਸੀ ਨਾ, ਬਿਲਕੁਲ ਹਮਵਾਰ ਸੀ, ਨਹਿਰੀ ਪਾਣੀ ਸੀ ਉਹਨੂੰ, ਅੱਛਾ। ਬੜੀ ਅੱਛੀ ਜ਼ਮੀਨ ਸੀ। ਮਜ਼ਾਰੇ ਬਿਠਾ ਕੇ ਆ ਗਏ। ਮਜ਼ਾਰਿਆਂ ਨੇ ਜਨਾਬ ਸ਼ਿਫਾ ਕਰਤਾ। ਅੱਛਾ। ਸ਼ਿਫਾ ਕੀਤਾ। ਉੱਥੇ ਮੁਹੰਮਦ ਯਾਰ ਦੇ ਮੇਰਾ ਦੋਸਤ ਲੱਗੇ ਸੀ ਜੱਜ। ਉਹਦੇ ਕੋਲ ਗਿਆ, ਜਾ ਕੇ ਪੁੱਛਿਆ ਮੈਂ ਕੀ ਸੂਰਤ ਹਾਲ ਹੈ? ਕਹਿੰਦਾ ਸੂਰਤ ਹਾਲ ਤਾਂ ਇਹ ਹੈ ਕਿ ਮੈਂ ਤਾਂ ਕਹਿੰਦਾ ਭਾਈ ਹੱਥ ਤੁਹਾਡੇ ਹੱਕ ਕਰਨਾ, ਲੇਕਿਨ ਇਹ ਰਕਬਾ ਤੁਹਾਡੇ ਕੋਲ ਰਹਿਣਾ ਨਹੀਂ, ਕਿਉਂਕਿ ਉਹ ਇੱਥੇ ਦੇ ਵਾਸੀ ਹੈ, ਤੁਸੀਂ ਉੱਤੋਂ ਆ ਕੇ ਖਰੀਦਿਆ, ਉਹ ਹੱਕ ਉਹਨਾਂ ਦਾ ਪਹਿਲੇ ਬਣਦਾ। ਮੈਂ ਕਿਹਾ ਭੈਣ ਨੂੰ ਜਾ, ਸਾਨੂੰ ਜ਼ਰੂਰ ਤਰੀਕਾਂ ਪਾਣੀਆਂ, ਟਿੱਬਿਆਂ ਜਾ ਕੇ ਬਣਾ ਕੇ ਦੂਰ ਆ ਗਏ। ਹਾਂ, ਉਦੋਂ ਲਈਏ ਜਾਣਾ ਕਿਹੜਾ ਸੌਖਾ ਸੀ। ਤੁਸੀਂ ਦੇਖੋਗੇ ਉਸ ਵੇਲੇ ਮੇਰੀ ਕਾਰ ਦਾ 500 ਦਾ ਤੇਲ ਦੇ ਵਿੱਚ ਅਸੀਂ ਆਉਂਦੇ ਜਾਂਦੇ ਸੀ। 500 ਦਾ ਤੇਲ ਤਾਂ ਤੁਸੀਂ ਅਫੋਰਡ ਕਰ ਲਓਗੇ, ਪਰ ਉਹ ਰਾਹ ਕਿਦਾਂ ਦਾ ਸੀਗਾ? ਜੇ ਗੱਡੀ ਥੱਲੇ ਉਤਰ ਗਈ ਦੁਬਾਰਾ ਸੜਕ ਤੇ ਨਹੀਂ ਨਾ ਚੜ੍ਹਦੀ। ਜੀ, ਤੁਸੀਂ ਦੇਖ ਰਹੇ ਰੋਡ ਤੇ ਜਾ ਰਹੇ ਹੋ, ਜਗ੍ਹਾ ਬਣੀ ਰੇਤਾ ਹੈ, ਇੰਨੀ ਆ, ਤੁਸੀਂ ਗੱਡੀ ਦੇਖ ਰਹੇ ਹੋ ਆ ਰਹੀ ਹੈ, ਤੁਹਾਡੇ ਕੋਲ ਜਗ੍ਹਾ ਬਣੀ ਹੈ, ਤੁਸੀਂ ਗੱਡੀ ਸਾਈਡ ਤੇ ਲਾ ਰਹੀ ਹੋ, ਤੁਹਾਨੂੰ ਕ੍ਰਾਸ ਕਰਨਾ, ਫਿਰ ਤੁਸੀਂ ਸੜਕ ਫੇਰ ਲੰਘਣਾ। ਮੈਂ ਜਨਾਬ ਜੱਜ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਫੈਸਲਾ ਉਹਦੇ ਹੱਕ 'ਚ ਕਰੋ, ਉਹਨਾਂ ਨੂੰ ਕਹੋ ਪੈਸੇ ਜਮ੍ਹਾਂ ਕਰਾਉਣ, ਸਾਡੀ ਜਾਨ ਛੁੱਟੇ। ਅਸੀਂ ਪੈਸੇ ਜਮ੍ਹਾਂ ਕਰਵਾ ਲੈ, ਕਰਾ ਕੇ ਪੈਸੇ ਵਾਪਸ ਲੈ ਲੈ, ਮੁੜ ਕੇ ਇੱਥੇ ਆ ਕੇ ਮੰਗਣਾ ਪੱਠਾ ਲਾ ਲਿਆ। ਚੰਗਾ ਕੀਤਾ। ਪੱਠਾ ਚਲਾਇਆ ਮੈਂ 27 ਸਾਲ। ਇਹ ਕਿਹੜੇ ਸਾਲ ਚ ਲਾਇਆ ਸੀ? ਇਹ ਪੱਠਾ ਲਾਇਆ ਸੀ ਮੈਂ 1988 ਚ। 88 ਚ ਲੱਗਾ। ਬੱਲੇ ਬੱਲੇ। ਉਦੋਂ ਤਾਂ ਇੱਥੇ ਪੱਠਾ ਹੀ ਕੋਈ ਨਹੀਂ ਹੋਣਾ ਸੀਗੇ ਪੱਠੇ, ਆ ਵਕੀਲਾਂ ਦਾ ਸੀ, ਹਾਂ। ਹੋਰ ਕੋਈ ਨਹੀਂ ਸੀ। ਬੱਲੇ। ਚੌਧਰੀ ਸਾਹਿਬ 27 ਸਾਲ ਮੈਂ ਪੱਠਾ ਚਲਾਇਆ, ਔਰ 27 ਸਾਲ ਮੈਂ ਪਿੰਡ ਦਾ ਕੋਈ ਕੇਸ ਥਾਣੇ ਨਹੀਂ ਜਾਣ ਦਿੱਤਾ। ਬੜੀ ਗੱਲ ਆ ਜੀ। ਵਾਹ ਵਾਹ। ਪੁਲਿਸ ਆਂਦੀ ਤਾਂ ਸਿੱਧੀ ਪੱਠੇ ਤੇ ਕਹਿੰਦੇ ਸੀ ਚੌਧਰੀ ਸਾਹਿਬ ਆਹ ਗੱਲ ਹੈ, ਮੈਂ ਕਹਣਾ ਤੁਸੀਂ ਜਾਓ, ਇਹ ਮੈਂ ਜਾਣਾ, ਮੇਰਾ ਕੰਮ। ਦੇਖੋ ਜੀ, ਇਹੋ ਜਿਹੇ ਚੌਧਰੀ ਪਿੰਡਾਂ 'ਚ ਹੋਣ ਤਾਂ ਥਾਣੇ ਬੇਆਬਾਦ ਹੋ ਜਾਣ। ਕੀ ਬਾਤ। ਥਾਣੇ ਜਾਵੇ ਕੋਈ ਨਾ। ਹੁਣ ਚੌਧਰੀ ਕਹਿੰਦਾ ਪਹਿਲੇ ਗੱਡੀ 'ਚ 5,000 ਦਾ ਪੈਟਰੋਲ ਪਾਓ, ਪੈਟਰੋਲ ਪਾ, ਸਿਗਰਟਾਂ ਦੀ ਡੱਬੀ ਲੈ, 5,000 ਪੁਲਿਸ ਨੂੰ ਦੇਣਾ, ਫਿਰ ਮੈਂ ਨਾਲ ਜਾਊਂਗਾ। ਆਉਂਦਾ ਸੀ ਪੱਠੇ ਤੇ, ਹਾਂਜੀ, ਸਾਰਾ ਥਾਣਾ ਪੱਠੇ ਤੇ ਉਹ ਇਜਾਜ਼ਤ ਲੈ ਕੇ ਪਿੰਡ ਚ ਵੜਦੇ ਹੁੰਦੇ ਸੀ? ਵੱਢਦੇ ਹੀ ਨਾ ਸੋ ਪੱਠੇ ਤੇ ਕਹਿਣਾ ਆਹ ਗੱਲ ਹੈ ਚੌਧਰੀ ਸਾਹਿਬ, ਮੈਂ ਕਹਿਣਾ ਤੁਸੀਂ ਜਾਓ ਫਰਕ, ਮੈਂ ਮੁਕਾ ਦੇਣਾ।